ਭ੍ਰਿਸ਼ਟਾਚਾਰ ਰੋਕਣ ਦੀ ਗੱਲ ਕੀਤੀ ਹੈ ਤੇ ਬੜਾ ਸੋਹਣਾ ਬਿਆਨ ਦਿੱਤਾ ਪੰਜਾਬ ਦੇ ਮੁੱਖ ਮੰਤਰੀ ਨੇ ਪਿੱਛੇ ਜੇ ਜੀ ਕਿ ਮੈਂ ਤਾਂ ਇਹ ਕਹਿੰਦਾ ਕਿ ਜਿਹੜਾ ਵੀ ਭ੍ਰਿਸ਼ਟਾਚਾਰ ਵਾਲਾ ਬੰਦਾ ਉਹਨੂੰ ਫਾਂਸੀ ਲਾ ਦਿਓ, ਉਹਨੂੰ ਕਤਲ ਕਰ ਦਿਓ। ਇਸ ਤਰ੍ਹਾਂ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦਾ ਬਿਆਨ ਹੈ ਤੇ ਮੈਂ ਸਮਝਦਾ ਰਾਜਨੀਤਿਕ ਤੌਰ ਤੇ ਬੇਸ਼ੱਕ ਉਹ ਤੁਹਾਡੇ ਵਿਰੋਧੀ ਨੇ, ਪਰ ਕੀ ਤੁਸੀਂ ਉਸ ਬਿਆਨ ਦਾ ਸਵਾਗਤ ਕਰਦੇ ਹੋ? ਦੇਖੋ ਜੀ, ਸਵਾਗਤ ਤਾਂ ਅਸੀਂ ਕਰਦੇ ਹਾਂ, ਪਰ ਜਿਸ ਪਾਰਟੀ ਦੇ ਪ੍ਰਧਾਨ ਵਜੋਂ ਜਾਂ ਜਿਸ ਪਾਰਟੀ ਦੇ ਸਰਪ੍ਰਸਤ ਵਜੋਂ ਉਹਨਾਂ ਦਾ ਬਿਆਨ ਆਇਆ, ਇਹ ਹੈਰਾਨੀਜਨਕ ਹੈ ਕਿ ਉਸ ਪਾਰਟੀ ਤੇ ਤਾਂ ਮਤਲਬ ਮੇਰੇ ਖਿਆਲ 'ਚ ਕੇਸ ਵੀ ਨਹੀਂ ਗਿਣੇ ਜਾਂਦੇ ਹੋਣੇ ਕਰਪਸ਼ਨ ਦੇ, ਜਿੰਨੇ ਇੰਨੇ ਚੱਲਦੇ ਨੇ ਤੇ ਬੜੇ ਇਸ ਤੋਂ ਪਹਿਲਾਂ ਵੀ ਲੱਗਦੇ ਰਹੇ ਨੇ ਤੇ ਹੁਣ ਵੀ ਲੱਗ ਰਹੇ ਨੇ। ਤੇ ਵੈਸੇ ਜੇ ਇੱਦਾਂ ਹੋਣਾ ਚਾਹੀਦਾ ਵੈਸੇ ਤਾਂ, ਪਰ ਮੈਨੂੰ ਲੱਗਦਾ ਇੱਕ ਅੰਨਾ ਹਜ਼ਾਰੇ ਨਾਲ ਨਹੀਂ ਸਰਨਾ। ਹੁਣ ਤਾਂ ਜੀ ਸਾਨੂੰ ਲੱਖਾਂ ਅੰਨਾ ਹਜ਼ਾਰੇ ਪੈਦਾ ਕਰਨੇ ਪੈਣਗੇ ਜਿਹੜੇ ਬਿਨਾਂ ਕਿਸੇ ਮਕਸਦ ਤੋਂ, ਬਿਨਾਂ ਕਿਸੇ ਸਵਾਰਥ ਤੋਂ ਆਪਣੇ ਕੰਟਰੀ ਲਈ ਜਾਂ ਆਪਣੇ ਦੇਸ਼ ਲਈ ਜਾਂ ਆਪਣੀ ਮਾਤਰ ਭੂਮੀ ਲਈ, ਆਪਣੀ ਮਾਂ ਬੋਲੀ ਲਈ, ਆਪਣੀ ਧਰਤੀ ਲਈ ਸੋਚਣ ਦੀ ਗੱਲ ਤੁਸੀਂ ਧਰਤੀ ਦੀ ਕੀਤੀ ਹੈ। ਗਦਰੀ ਬਾਬਿਆਂ ਦੀ ਧਰਤੀ, ਇੱਥੋਂ ਆਵਾਜ਼ ਉੱਠੀ, ਦੇਸ਼ ਨੂੰ ਆਜ਼ਾਦ ਕਰਾਇਆ। ਉਸ ਵੇਲੇ ਇਹਨਾਂ ਦੇ ਜਹਾਜ਼ ਜਦੋਂ ਉਤਰਦੇ ਸਨ ਬੰਦਰਗਾਹ 'ਤੇ, ਚਾਹੇ ਉਹ ਕਲਕੱਤਾ ਸੀ, ਕਿੱਥੇ ਵੀ ਪੁਲਿਸ ਚੱਕ ਲੈਂਦੀ ਸੀ, ਉਹਨਾਂ ਨੂੰ ਜੇਲ੍ਹਾਂ 'ਚ ਸੁੱਟ ਦਿੰਦੀ ਸੀ। ਉੱਥੇ ਜਾਣ ਸਾਰ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਤਕਲੀਫ ਦੇ ਵਿੱਚ ਸੁੱਟਿਆ ਜਾਂਦਾ ਸੀ। ਪਰ ਅੱਜ ਤਾਂ ਵਿਦੇਸ਼ਾਂ 'ਚ ਜਿਹੜੇ ਪੰਜਾਬੀ ਬੈਠੇ ਨੇ, ਖਾਸ ਕਰ ਸਿੱਖ, ਉਹਨਾਂ ਨੂੰ ਉੱਥੇ ਉਤਰਨ ਦਾ ਕੀ ਜਾਣ ਹੀ ਨਹੀਂ ਦਿੱਤਾ ਜਾਂਦਾ, ਬਲੈਕਲਿਸਟ ਕੀਤਾ ਜਾਂਦਾ। ਇੱਕ ਪਾਸੇ 84 ਦੇ ਉਹ ਜਿਹੜੇ ਵਿਕਟਮ ਆ ਉਹਨਾਂ ਨੂੰ ਇਨਸਾਫ ਨਹੀਂ ਮਿਲਿਆ ਤੇ ਅੱਜ ਦਰਦਨਾਉਂਦੇ ਫਿਰਦੇ ਨੇ ਜ਼ਾਲਮ, ਤੇ ਹੰਸਪਾਲ ਵਰਗੇ ਜਿਹੜੇ ਪੇਸ਼ਕਸ਼ ਕਰਦੇ ਨੇ ਨਿਰਭਜੀਤ ਕੌਰ ਨੂੰ 3-3 ਕਰੋੜ ਦੀ। ਤੇ ਦੂਸਰੇ ਪਾਸੇ ਵਿਦੇਸ਼ਾਂ 'ਚ ਜਿਨ੍ਹਾਂ ਦੀ ਮਸਲੇ ਦੀ ਤੁਸੀਂ ਗੱਲ ਕਰਦੇ ਹੋ, ਹਜ਼ਾਰਾਂ ਲੋਕ ਅੱਜ ਬਲੈਕਲਿਸਟ ਕੀਤੇ ਹੋਏ ਨੇ। ਕੀ ਇਸ ਦਾ ਉਪਚਾਰ ਹੱਲ ਹੈ? ਤੁਹਾਡੀ ਗੱਲ ਬਿਲਕੁਲ ਸਹੀ ਹੈ। ਪਾਤਰ ਸਾਹਿਬ ਦੀਆਂ ਲਾਈਨਾਂ ਨੇ ਕਿ ਇਸ ਅਦਾਲਤ 'ਚ ਬੰਦੇ ਬਿਰਖ ਹੋ ਗਏ, ਫੈਸਲੇ ਸੁਣਦਿਆਂ ਸੁੱਕ ਗਏ, ਆਖੋ ਇਹਨਾਂ ਨੂੰ ਜਿਹੜੇ ਘਰੀ ਜਾਣ, ਹੁਣ ਇਹ ਕਦੋਂ ਤੀਕ ਇੱਥੇ ਬੈਠੇ ਰਹਿਣਗੇ ਜਿੱਥੋਂ ਤੁਸੀਂ ਸ਼ੁਰੂ ਕੀਤਾ ਸੀ। ਪਰ ਹੁਣ ਮੈਨੂੰ ਇਸ ਕਵਿਤਾ ਦੇ ਵਿੱਚ ਵੀ ਕੁਝ ਲਾਈਨਾਂ ਇੱਦਾਂ ਦੀਆਂ ਨੇ ਜਿਹੜੀਆਂ ਪੰਜਾਬੀਆਂ ਤੇ ਉਹ ਤੋਂ ਵੀ ਜ਼ਿਆਦਾ ਤਸ਼ੱਦਦ ਹੈ ਕਿ ਆਖੋ ਇਹਨਾਂ ਨੂੰ ਉਜੜੇ ਘਰੀ ਜਾਣ। ਹੁਣ ਇਹਨਾਂ ਨੂੰ ਤਾਂ ਇਹ ਵੀ ਨਹੀਂ ਆਖ ਸਕਦੇ ਕਿ ਉਜੜੇ ਘਰੇ ਚਲੇ ਜਾਓ, ਪੰਜਾਬ ਉਜੜਿਆ ਪਿਆ, ਪਰ ਉਹਨਾਂ ਦੇ ਉਜੜੇ ਘਰਾਂ 'ਚ ਜਾਣ ਤੇ ਵੀ ਪਾਬੰਦੀਆਂ ਲੱਗੀਆਂ ਹੋਈਆਂ ਨੇ। ਸੋ ਤੁਹਾਡਾ ਮੈਂ ਆਰਟੀਕਲ ਵੀ ਪੜ੍ਹਿਆ ਸੀ ਜਿਹਦੇ ਵਿੱਚ ਤੁਸੀਂ ਲਿਖਿਆ ਸੀ ਕਿ ਸਿਰਫ ਸਿੱਖਾਂ ਨੂੰ ਹੀ ਬਲੈਕਲਿਸਟ ਕਿਉਂ ਕੀਤਾ। ਅਸੀਂ ਸਭ ਤੋਂ ਮਿਹਨਤੀ ਕੌਮ ਹੈ, ਸਾਡੀ 80% ਸਾਡੀਆਂ ਕੁਰਬਾਨੀਆਂ ਨੇ ਦੇਸ਼ ਲਈ। ਜੇ ਅੰਨ ਦੇ ਭੰਡਾਰ ਭਰਨੇ ਨੇ ਅਸੀਂ ਭਰੇ ਨੇ, ਜੇ ਗੋਲੀਆਂ ਖਾਣੀਆਂ ਹਿੱਕ ਤੇ ਤਾਂ ਸਭ ਤੋਂ ਪਹਿਲਾਂ ਸਾਡੇ ਦਾਦਿਆਂ ਪੜਦਾਦਿਆਂ ਨੇ ਜਰੀਆਂ ਨੇ। ਚਾਹੇ ਉਹ ਮੁਗਲਾਂ ਵੇਲੇ ਦਿੱਲੀ ਨੂੰ ਲੁੱਟਣ ਆਉਂਦੇ ਸੀ ਤਾਂ ਇੱਕ ਵਾਰੀ ਆਉਣ ਵੇਲੇ, ਇੱਕ ਵਾਰੀ ਜਾਣ ਵੇਲੇ ਸਾਡੇ ਦਾਦਿਆਂ ਪੜਦਾਦਿਆਂ ਨੂੰ ਉਹਨਾਂ ਨਾਲ ਲੜਨਾ ਪੈਂਦਾ ਸੀ। ਤੇ ਅੱਜ ਸਾਡੀ ਹਾਲਤ ਇਹ ਹੈ ਕਿ ਸਾਨੂੰ ਆਪਦੇ ਘਰਾਂ 'ਚ ਬੇਘਰ ਕੀਤਾ ਜਾ। ਤੇ ਅੱਜ ਅਸੀਂ ਪੂਰੀ ਦੁਨੀਆ ਦੇ ਵਿੱਚ ਜਿਹੜੇ ਪੰਜਾਬੀ ਨੇ ਉਹ ਕਾਮਯਾਬ ਨੇ, ਪੰਜਾਬ 'ਚ ਫੇਲ ਨੇ, ਕਿਉਂਕਿ ਸਾਡਾ ਸਿਸਟਮ ਸਾਨੂੰ ਕੰਮ ਨਹੀਂ ਕਰਨ ਦਿੰਦਾ। ਸਾਡਾ ਸਿਸਟਮ ਸਾਨੂੰ ਸ਼ੱਕ ਦੀਆਂ ਨਿਗਾਹ ਨਾਲ ਦੇਖਦਾ। ਸੋ ਸਾਨੂੰ ਇਹਨਾਂ ਚੀਜ਼ਾਂ ਨੂੰ ਬਦਲਣ ਵਾਸਤੇ, ਇਸ ਮੈਂਟੈਲਿਟੀ ਨੂੰ ਬਦਲਣ ਵਾਸਤੇ ਸੱਚੇ ਸੁੱਚੇ ਨੌਜਵਾਨ ਮੁੰਡਿਆਂ ਨੂੰ ਅੱਗੇ ਸਿਆਸਤ 'ਚ ਆਉਣਾ ਚਾਹੀਦਾ, ਜਿਨ੍ਹਾਂ ਨੂੰ ਪੰਜਾਬ ਨਾਲ, ਪੰਜਾਬੀਅਤ ਨਾਲ, ਮਾਂ ਬੋਲੀ ਨਾਲ ਪਿਆਰ ਹੋਵੇ, ਨਾ ਕਿ ਉਹੀ ਜਿਹੜੇ ਉਹੀ ਹੁਕਮ ਦੇ ਯੱਕੇ, ਉਹ ਕਦੇ ਕਿਸੇ ਪਾਰਟੀ ਵੱਲ ਚਲੇ ਗਏ, ਕਦੇ ਕਿਸੇ ਪਾਰਟੀ ਵੱਲ ਚਲੇ ਗਏ। ਉਹ ਪੁਰਾਣੇ ਬੁੱਤਾਂ ਦੀ ਬਜਾਏ ਹੁਣ ਸਾਨੂੰ ਨਵੇਂ ਮੁੰਡਿਆਂ ਨੂੰ ਇੱਕ ਆਫਰ ਦੇਣੀ ਪਊਗੀ, ਵੈਲਕਮ। ਬਹੁਤ ਅੱਛੀ ਗੱਲ ਹੈ। ਪਰ ਪੁਰਾਣਿਆਂ ਦੇ ਵਿੱਚੋਂ ਮੈਂ ਦੇਖ ਰਿਹਾ ਸੀ ਟਰੈਕ ਰੈਕਡ ਆ ਰਹੇ ਨੇ ਤੁਹਾਡੇ ਕੋਲ ਵੀ। ਵੀਰ ਦਵਿੰਦਰ ਸਿੰਘ ਦੀ ਗੱਲ ਮੈਂ ਪੜ੍ਹਦਾ ਸੀ, ਸੁਣਦਾ ਸੀ, ਜਾਂ ਹੋਰ ਐਸੇ ਜਿਹੜੇ ਨਾ ਖੁਦਾ ਹੀ ਮਿਲਾ, ਨਾ ਵਸਾਲੇ ਸਨਮ, ਨਾ ਇੱਧਰ ਕੀ ਰਹੇ ਨਾ ਉਧਰ ਕੀ ਰਹੇ, ਉਹ ਸਾਰੇ ਇਹਦੇ ਸਾਰੇ ਕਹਿੰਦੇ ਮਨਪ੍ਰੀਤ ਸਿੰਘ ਬਾਦਲ ਆਇਆ, ਚਲੋ ਵੀ ਭੱਜ ਲਓ ਉੱਧਰ। ਕੱਲ੍ਹ ਨੂੰ ਪੰਜਾਬ 'ਚ ਤਬਦੀਲੀ ਦਾ ਸੱਦਾ ਦੇਣ ਵਾਲੇ ਮਨਪ੍ਰੀਤ ਸਿੰਘ ਬਾਦਲ, ਭਗਵੰਤ ਸਿੰਘ ਮਾਨ ਦੀ ਪਾਰਟੀ, ਉਹਨਾਂ ਦੇ ਵਿੱਚ ਉਹਨਾਂ ਦਾ ਬੋਲਬਾਲਾ ਜੇ ਇੱਥੇ ਵੀ ਹੋ ਗਿਆ ਤਾਂ ਫਿਰ ਕਿੱਧਰ ਜਾਵਾਂਗੇ? ਨਹੀਂ ਜੀ, ਅਸੀਂ ਇਸ ਗੱਲ ਦਾ ਯਕੀਨ ਦਿਵਾਉਂਦੇ ਹਾਂ ਕਿ ਅਸੀਂ ਜਾਂਚ ਪੜਤਾਲ ਕਰਕੇ, ਸਰਵੇ ਕਰਕੇ ਅਸੀਂ ਬੰਦੇ ਲੈਣੇ ਨੇ। ਅਸੀਂ ਨੋ ਐਂਟਰੀ ਦਾ ਫੱਟਾ ਲਾਤਾ। ਸਾਡੀ ਪਾਰਟੀ ਕੋਈ ਯਤੀਮਖਾਨਾ ਨਹੀਂ ਹੈਗਾ ਵੀ ਕੱਢਿਆ ਹੋਇਆਂ ਦੀ, ਛੱਡਿਆ ਹੋਇਆਂ ਦੀ, ਭੱਜਿਆ ਹੋਇਆਂ ਦੀ ਪਾਰਟੀ ਬਣਾ ਲਈ ਅਸੀਂ। ਜਿਹੜਾ ਬੰਦਾ ਸੋਚ ਰੱਖਦਾ, ਜਿਹੜਾ ਬੰਦਾ ਲਾਲ ਬੱਤੀ ਜਾਂ ਆਪਦੀ ਟਿਕਟ ਨਹੀਂ ਲੈ ਕੇ ਆਉਂਦਾ ਤੇ ਉਹਦਾ ਰੈਕਡ ਕਲੀਨ ਹੈ, ਤੇ ਫਿਊਚਰ 'ਚ ਵੀ ਉਹ ਇਹ ਵਾਅਦਾ ਕਰਦਾ ਕਿ ਮੈਂ ਇਹੋ ਜਿਹੇ ਕਰਪਸ਼ਨ ਵਾਲੇ ਜਾਂ ਆ ਜਿਹੜੀਆਂ ਸ਼ੋਸ਼ੇਬਾਜ਼ੀਆਂ ਵਾਲੇ ਕੰਮ 'ਚ ਨਹੀਂ ਪੈਣਾ, ਉਹ ਬੰਦੇ ਨੂੰ ਅਸੀਂ ਵੈਲਕਮ ਕਰਾਂਗੇ। ਹਾਂ, ਆਉਣਗੇ, ਸਾਡੇ ਪਾਰਟੀ 'ਚ ਵੀ ਆ ਜਾਣਗੇ ਇਹੋ ਜਿਹੇ ਦਾਗੀ, ਪਰ ਜਦੋਂ ਹੀ ਸਾਡਾ ਇਹ ਨਹੀਂ ਹੈਗਾ ਵੀ ਇੱਕੋ ਵਾਰੀ ਉਹ 'ਤੇ ਝਾੜਨਾ ਲਾਵਾਂਗੇ। ਅਸੀਂ ਅੱਗੇ ਜਾ ਕੇ ਵੀ ਉਹ 'ਤੇ ਛਾਣ ਨਾ ਲੱਗਦਾ ਰਹੂਗਾ। ਤੇ ਜੇ ਸਾਨੂੰ ਪਤਾ ਲੱਗਦਾ ਕਿਸੇ ਵੀ ਬੰਦੇ ਦਾ, ਚਾਹੇ 100 ਰੁਪਏ ਦੀ ਵੀ, ਇੱਕ ਮੈਂ ਐਗਜ਼ਾਮਪਲ ਦਿੰਦਾ, ਉੱਥੇ ਬੈਠੇ ਸੀਗੇ ਚੰਡੀਗੜ੍ਹ, ਤੇ ਇੱਕ ਬੰਦੇ ਬਾਰੇ ਕਿਹਾ ਕਿ ਉਹ ਆਉਣਾ ਚਾਹੁੰਦਾ। ਮਨਪ੍ਰੀਤ ਬਾਦਲ ਨੇ ਕਿਹਾ ਕਿ ਇਹ ਯਾਰ ਪਤਾ ਕਰੋ, ਇਹ ਇੱਕ ਕੌਂਸਲਰ ਦੀ ਇਲੈਕਸ਼ਨ ਲੜਿਆ ਸੀ ਤੇ ਉਹ ਇਲੈਕਸ਼ਨ ਵੇਲੇ ਕੋਈ ਇਲਜ਼ਾਮ ਤਾਂ ਨਹੀਂ ਸੀ। ਉਹਦਾ ਜਦੋਂ ਪਤਾ ਕੀਤਾ ਗਿਆ ਤਾਂ ਕਹਿੰਦੇ ਵੀ
ਹਾਂਜੀ ਉਦੋਂ ਇਹਦੇ ਤੇ ਇਲਜ਼ਾਮ ਸੀ ਕਿ ਇਹਨੇ ਪੈਸੇ ਦਿੱਤੇ ਵੋਟਰਾਂ ਨੂੰ। ਉਹ ਕਹਿੰਦੇ ਯਾਰ ਜਿਹੜਾ ਕਾਉਂਸਲਰ ਦੀ ਵੋਟ 'ਚ ਪੈਸੇ ਦੇ ਸਕਦਾ, ਕੱਲ ਨੂੰ ਜੇ ਆਪਾਂ ਨੂੰ ਵਿਧਾਨ ਸਭਾ 'ਚ ਆ ਗਿਆ ਤੇ ਉਦੋਂ ਤਾਂ ਇਹ ਪਤਾ ਨਹੀਂ ਕਿੰਨੇ ਕਰੂਗਾ ਤੇ ਸਾਰੀ ਪਾਰਟੀ ਨੂੰ ਬਦਨਾਮ ਹੋਊਗਾ। ਅਸੀਂ ਉਸ ਬੰਦੇ ਨੂੰ ਨਹੀਂ ਲਿਆ ਜੀ। ਅਸੀਂ ਅਸੀਂ ਕਿਹਾ ਵੀ ਨਹੀਂ, ਅਸੀਂ ਇਹੋ ਜਿਹਿਆਂ ਤੋਂ ਖਹਿੜਾ ਛਡਾਉਣ ਲਈ ਤਾਂ ਅੱਗੇ ਆਏ ਹਾਂ। ਜੇ ਉਹੀ ਅੱਗੇ ਇੱਧਰ ਸਾਡੇ ਵੱਲ ਹੀ ਆ ਗਏ ਫਿਰ ਤਾਂ ਕੋਈ ਫਰਕ ਨਹੀਂ ਰਿਹਾ। ਅਸੀਂ ਬਾਹਰਲੇ ਮੁਲਕਾਂ ਦੇ ਵਿੱਚ ਵੀ ਅਸੀਂ ਜਿਹੜੀ ਡਿਨਰ ਕਲਚਰ ਹੈ, ਫੰਡ ਰੇਜ਼ਿੰਗ ਡਿਨਰ ਕਲਚਰ, ਉਹ ਖਤਮ ਕਰ ਦੇਣਾ। ਅਸੀਂ ਰੈਲੀਆਂ ਖਤਮ ਕਰਤੀਆਂ ਕਿ ਕਿਸੇ ਵੀ ਧਾਰਮਿਕ ਮੇਲੇ ਤੇ ਅਸੀਂ ਰਾਜਨੀਤਿਕ ਰੈਲੀ ਨਹੀਂ ਕਰਨੀ। ਟ੍ਰੈਫਿਕ ਜਾਮ ਲੱਗਦੇ ਨੇ, ਦੁਨੀਆ ਨੂੰ ਕਿੰਨੀ ਮੁਸ਼ਕਲਾਂ ਆਉਂਦੀਆਂ ਨੇ, ਉੱਥੇ ਗੌਰਮੈਂਟਾਂ ਜਿਹੜੀਆਂ ਸਕੂਲਾਂ ਦੀਆਂ ਬੱਸਾਂ ਫੜ ਕੇ ਵੀ ਉੱਥੇ ਆਪਣੇ ਬੰਦੇ ਢੋਈ ਜਾਂਦੇ ਨੇ। ਅਸੀਂ ਰੈਲੀ ਦੇ ਵਿੱਚ ਇਹ ਵੀ ਕਿਹਾ ਸੀ ਕਿ ਸ਼ਹੀਦ ਭਗਤ ਸਿੰਘ ਦੇ ਪਿੰਡ 'ਚ ਆਇਆ, ਇੱਥੇ ਕੋਈ ਕਾਗਜ਼ ਦਾ ਟੁਕੜਾ ਜਾਂ ਕੋਈ ਗੰਦ ਨਹੀਂ ਪਾ ਕੇ ਜਾਣਾ। ਔਰ ਸੱਚੀ ਮੁੱਚੀ ਲੋਕ ਜੇਬਾਂ 'ਚ ਪਾ ਕੇ ਲੈ ਗਏ ਆਪਣੇ ਗਲਾਸ ਜਿਹੜੇ ਜਾਂ ਬੋਤਲਾਂ ਜੋ ਵੀ ਸੀਆਂ ਪਾਣੀ ਪੂਣੀ ਵਾਲੀਆਂ। ਸੋ ਜੇ ਲੋਕਾਂ ਨੂੰ ਤੁਸੀਂ ਕੁਝ ਦੱਸੋਗੇ ਚੰਗਾ ਤਾਂ ਲੋਕ ਕਰਨ ਨੂੰ ਤਿਆਰ ਬੈਠੇ ਨੇ। ਸੋ ਇਸ ਕਰਕੇ ਮੈਨੂੰ ਲੱਗਦਾ ਹੈ ਵੀ ਇਹ ਗੱਲ ਅਸੀਂ ਭਰੋਸਾ ਦਿਵਾਉਂਦੇ, ਮੈਂ ਆਪਣੇ ਵੱਲੋਂ ਵੀ, ਕਿ ਕੋਈ ਪੁਰਾਣਾ ਬੁੱਤ ਜਾਂ ਕੋਈ ਪੁਰਾਣੇ ਜਿਹੜੇ ਸੱਤਾ ਦੇ ਭੁੱਖੇ ਜਿਹੜੇ ਹਰ ਵਕਤ ਜਿੱਧਰ ਨੂੰ ਝੁਕਾਅ ਹੁੰਦਾ ਪਾਵਰ ਦਾ ਉਧਰ ਨੂੰ ਝੁਕ ਜਾਂਦੇ ਨੇ, ਉਹਨਾਂ ਤੋਂ ਅਸੀਂ ਗੁਰੇਜ਼ ਕਰਾਂਗੇ।